ਅੱਛਾ ਦੋਸਤ ਜਿਹੜੇ ਵੀਡੀਓ ਦੇਖ ਰਹੇ ਆ ਉਹਨਾਂ 'ਚ ਵੀ ਅਕਸਰ ਜਿਹੜੇ ਆ ਕਮੈਂਟਸ ਵੀ ਕਰਦੇ ਆ ਮੌਜੂਦਾ ਹਾਲਾਤ ਦੇ ਮੁਤਲਕ। ਤੇ ਸੁਰੇਸ਼ ਸਾਹਿਬ ਸਾਡੀ ਜਿਹੜੀ ਅੱਜ ਮੇਨ ਸਲਾਹ ਨਾ ਗੱਲ ਕਰਨ ਦੀ ਉਹ ਵੀ ਇਹੀ ਹੈ ਕਿ ਹਾਲਾਤ ਜਿਹੜੇ ਨਾ ਉਹ ਦਿਨ ਬ ਦਿਨ ਕੋਈ ਠੀਕ ਨਹੀਂ ਜਾ ਰਹੇ। ਹਾਂਜੀ, ਹਰ ਬੰਦਾ ਘਬਰਿਆ ਹੈ, ਪਰੇਸ਼ਾਨ ਆ, ਭੱਜੋ ਭੱਜੀ ਆ, ਫੜ ਲਓ ਤੇ ਇਹ ਕਿਹੜੇ ਪਾਸੇ ਅਸੀਂ ਜਾ ਰਹੇ ਆ, ਮਾਸ਼ਰਾ ਕਿਵੇਂ ਚੱਲ ਰਿਹਾ ਤੇ ਕੋਈ ਸਮਝ ਨਹੀਂ ਆ ਰਹੀ। ਮਿਹਨਤ ਵੀ ਪੂਰੀ ਕਰ ਰਹੇ ਸਾਰੇ, ਟਿੱਲ ਵੀ ਪੂਰਾ ਮਾਰ ਰਹੇ ਆ, ਪਰੇਸ਼ਾਨ ਫੇਰ ਪਰੇਸ਼ਾਨ ਦੇ ਪਰੇਸ਼ਾਨ। ਇਸ ਤੇ ਅੱਜ ਆਪਾਂ ਗੱਲਬਾਤ ਕਰਨੀ ਆ। ਇਹ ਤੇ ਗੱਲਬਾਤ ਆਪਾਂ ਕਰ ਵੀ ਲਈਏ ਤੇ ਪਰੇਸ਼ਾਨੀ ਤਾਂ ਨਹੀਂ ਘਟਣੀ। ਪਰੇਸ਼ਾਨੀ ਤਾਂ ਸਾਡੀ ਬਣ ਗਈ ਜਿਵੇਂ ਰੋਟੀ 3 ਟਾਈਮ ਆ, ਪਰੇਸ਼ਾਨੀ ਹਰ ਟਾਈਮ ਤਗਾਣੇ ਪਰੇਸ਼ਾਨੀ ਤਾਂ ਸਾਡੀ ਜਿਹੜੀ ਨਾ ਆਦਤ ਬਣ ਗਈ। ਇਦਾਂ ਮੈਂ ਤੁਹਾਨੂੰ ਦੱਸਦਾ ਮਿਸਾਲ ਦੇ ਕੇ। ਬੰਦਾ ਸੀ ਤੇ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀ ਬਾਂਹ ਟੁੱਟ ਗਈ ਤੇ ਉਹਨੂੰ ਲੈ ਗਏ ਹਸਪਤਾਲ ਤੇ ਡਾਕਟਰਾਂ ਨੇ ਆਪਰੇਸ਼ਨ ਥੀਏਟਰ 'ਚ ਲਿਜਾ ਕੇ ਨਾ ਤੇ ਉਹਦੀ ਉਹ ਆਪਰੇਸ਼ਨ ਕੀਤਾ, ਜੋੜ ਜਾਮਾ ਲਾ ਕੇ ਨਾ ਤੇ ਉਹ ਪਾ ਕੇ ਰਾੜ ਰੂੜ ਤੇ ਪੱਟੀ ਪੁੱਟੀ ਕਰਕੇ ਤੇ ਬਾਹਰ ਉਹਦੀ ਵੱਡੀ ਭੈਣ ਬੈਠੀ ਸੀ ਤੇ ਉਹ ਜੋ ਡਾਕਟਰ ਨੇ ਪੱਟੀ ਪੁੱਟੀ ਕਰਕੇ ਦੇਖਿਆ ਨਾ ਤੇ ਉਹ ਬਾਂਹ ਨੂੰ ਇੰਜ ਕਰੇ। ਅੱਛਾ ਇੰਜ? ਹਾਂ, ਉਹ ਮਿੰਟ ਬਾਅਦ ਬਾਂਹ ਨੂੰ ਇੰਜ ਕਰਦੇ। ਡਾਕਟਰ ਨੇ ਕਿਹਾ ਕੋਈ ਪੱਠਾ ਜੁੜ ਗਿਆ, ਗਲਤ ਹੋ ਗਿਆ ਕੋਈ ਪੱਠਾ ਨਾ ਗਲਤ ਜੁੜ ਗਿਆ ਕੋਈ ਝਟਕੇ ਮਾਰ। ਉਹਨੇ ਫਿਰ ਉਹ ਪੱਟੀ ਖੋਲੀ ਤੇ ਟਾਂਕੇ ਸਾਰੇ ਦੁਬਾਰਾ ਸੈਟਮੈਂਟ ਕਰਕੇ ਤੇ ਫਿਰ ਦੂਈ ਵਾਰੀ ਆਪਰੇਸ਼ਨ ਕਰਤਾ। ਦੂਈ ਵਾਰੀ ਉਹਨੇ ਆਪਰੇਸ਼ਨ ਕਰਤਾ। ਆਪਰੇਸ਼ਨ ਕਰਕੇ ਹਟਿਆ ਨਾ ਤੇ ਉਹ ਮਿੰਟ ਬਾਅਦ ਬਾਂਹ ਨੂੰ ਇੰਜ ਕਰੇ। ਅੱਛਾ। ਡਾਕਟਰ ਬੜਾ ਪਰੇਸ਼ਾਨ ਵੀ ਯਾਰ ਇਹ ਕੀ ਕੋਈ ਆਪਰੇਸ਼ਨ ਗਲਤ ਹੋ ਗਿਆ ਜਾਂ ਫਿਰ ਕੰਮ ਸੂਤ ਨਹੀਂ ਆ ਰਿਹਾ। ਉਹਦੀ ਭੈਣ ਨੇ ਬਾਹਰੋਂ ਨਾ ਬੂਹਾ ਖੜਕਾਇਆ ਆਪਰੇਸ਼ਨ ਜਿਹੜਾ ਵੀ ਡਾਕਟਰ ਸਾਹਿਬ ਹੈ ਤਾਂ ਬਾਂਹ ਟੁੱਟੀ ਸੀ, ਸਵੇਰ ਦਾ ਤੂੰ ਬੜਿਆ ਸ਼ਾਮ ਹੋ ਗਈ। ਉਹ ਕਹਿੰਦਾ ਜੀ ਗੱਲ ਇਹ ਆ ਵੀ ਮੈਂ ਨਾ ਆਪਰੇਸ਼ਨ ਕਰਕੇ ਹਟਦਾ, 2-3 ਵਾਰੀ ਮੈਂ ਕਰ ਲਿਆ ਤੇ ਉਹ ਮਿੰਟ ਬਾਅਦ ਬਾਂਹ ਇੰਜ ਕਰ ਦਿੰਦਾ। ਉਹ ਕਹਿੰਦੇ ਜਾ ਤੇਰਾ ਭਲਾ ਹੋਵੇ, ਤੂੰ ਮੈਨੂੰ ਤਾਂ ਪੁੱਛ ਲਾ। ਇਹ ਤਾਂ ਇਹਨੂੰ ਆਖੇ ਨਿੱਕੇ ਹੁੰਦੇ ਦੀ ਆਦਤ ਆ ਬਾਂਹ ਇੰਜ ਹਲਾਉਂਦਾ। ਅਸੀਂ ਤਾਂ ਬਾਈ ਆਦਤ ਬਣਾ ਲਈ ਪਰੇਸ਼ਾਨ ਹੋਣਾ। ਹਾਂ, ਅਸੀਂ ਨਾ ਸ਼ੁਕਰੇ ਹੋ ਗਏ, ਸ਼ੁਕਰ ਨਹੀਂ ਕਰਦੇ। ਹਾਂਜੀ, ਸ਼ੁਕਰ ਅਦਾ ਨਹੀਂ। ਬੰਦਾ ਦੁਨੀਆ ਤੇ ਆਇਆ ਹੀ ਸ਼ੁਕਰ ਅਦਾ ਕਰਨ ਵਾਸਤੇ, ਇਹਦੀ ਡਿਊਟੀ ਇਹੀ ਸੀ ਵੀ ਸ਼ੁਕਰ ਅਦਾ ਕਰਨਾ। ਲੈ ਉਹ ਉਹੀ ਭੁੱਲ ਗਿਆ। ਹਾਂਜੀ, ਟਿਕਾਣੇ ਪਰੇਸ਼ਾਨੀ ਲੈ ਲਈ। ਸਾਡੇ ਜਿਹੜੇ ਦਾਨੇ ਲੋਕ ਆ ਇਹ ਹੋਕਾ ਦਿੰਦੇ ਚਲੇ ਗਏ ਵੀ ਮੈਂ ਕੌਣ ਆ, ਕੀ ਕਰਨ ਆਇਆ ਤੇ ਕਿੱਥੇ ਜਾਣਾ ਮੁੜ ਕੇ। ਲੈ ਆ 3 ਗੱਲਾਂ ਤੇ ਗੌਰ ਕਰਨੀ ਸੀ ਵੀ ਮੈਂ ਕੌਣ ਆ ਤੇ ਕੀ ਕਰਨ ਆਇਆ ਤੇ ਜਾਣਾ ਮੁੜ ਕੇ ਕਿੱਥੇ। ਲੈ ਇਹ ਮੋਢੀ ਭੁੱਲ ਗਏ ਸੀ ਤੇ ਫਿਰ ਪਰੇਸ਼ਾਨ ਨਹੀਂ ਹੋਣਾ। ਹਾਂਜੀ ਬਿਲਕੁਲ ਸਹੀ। ਤੇ ਇਹ ਅਸੀਂ ਆਪ ਖਰੀਦੀਆਂ ਪਰੇਸ਼ਾਨੀਆਂ। ਸ਼ਾਦੀ ਵਿਆਹ ਅਸੀਂ ਔਖੇ ਕਰ ਲਏ ਆਪ ਵਧਾ ਕੇ। ਸ਼ਾਦੀ ਵਿਆਹ ਤਾਂ ਇੱਕ ਪਾਸੇ ਰਹਿ ਗਿਆ, ਅਸੀਂ ਫੌਤਗੀਆਂ ਔਖੀਆਂ ਕਰ ਲਈਆਂ। ਉਹ ਸ਼ਾਦੀ ਤੋਂ ਵਧਾਤਾ। ਫੌਤਗੀ ਤੋਂ ਯਾਦ ਆਇਆ ਤੁਹਾਡੀ ਵੀ ਫੁੱਫੀ ਫੌਤ ਹੋਈ ਆ। ਫੁੱਫੀ ਹਾਂਜੀ ਫੌਤ, ਅੱਲਾ ਦਾ ਹੁਕਮ ਜੀ। ਉਹ 2-3 ਦਿਨ ਮੈਂ ਵੀਡੀਓ ਵੀ ਨਹੀਂ ਬਣਾਈ। ਫੁੱਫੀ ਸਾਡੀ ਮਾਵਾਂ ਰੰਗੀ ਫੁੱਫੀ ਸੀ ਤੇ ਉਹ ਅੱਲਾ ਨੂੰ ਪਿਆਰੀ ਹੋ ਗਈ। ਤੇ ਅੱਗੇ ਚਲੋ ਵਿਆਹ ਸ਼ਾਦੀ ਤੇ ਇੱਕ ਪਾਸੇ, ਫੌਤਗੀ ਤੇ ਵੀ ਨਾ ਲੋਕ ਆਂਦੇ ਸੀ ਤੇ ਕੋਈ ਰਾਤ ਰਹਿਣਾ, ਤਈਆ ਤੀਸਰੇ ਦਿਨ ਹੋਣਾ, 3 ਦਿਨ ਰਹਿਣਾ, 3 ਦਿਨ ਯਾਨੀ ਉਹ ਇੱਕ ਮਾਹੌਲ ਐਸਾ ਹੁੰਦਾ ਸੀ ਵੀ ਉਹ ਤਾਜ਼ੀਅਤ ਪੂਰੀ ਕਰਦੇ ਸੀ। ਤਾਜ਼ੀਅਤ ਪੂਰੀ। ਆ ਸਾਡੀ ਫੁੱਫੀ ਫੌਤ ਹੋਈ ਹੈ ਜੀ ਤੇ ਉਹ ਮਤਲਬ 2 ਵਜੇ ਜਨਾਜ਼ਾ ਹੋਇਆ ਤੇ ਸ਼ਾਮ ਨੂੰ ਸਾਰੇ ਪਰਾਉਣੇ ਆਪਣੇ ਆਪਣੇ ਘਰੀ ਚਲੇ ਗਏ। ਐਸੀ ਮਤਲਬ ਤੇਜ਼ੀ ਆਈ ਆ ਤੇ ਇਹ ਕਾਲਾ ਨਾ ਮਾਰ ਗਈਆਂ ਸਨ। ਅੱਗ ਨਹੀਂ ਸੀ ਬਲਦੀ ਚੁੱਲ੍ਹੇ 'ਚ। ਹਾਂ, ਵਾਲੇ ਘਰ ਪਹਿਲੇ ਹੁਣ ਦੂਏ ਦਿਨ ਦੇਗਾ ਖੜਕ। ਕਹਿੰਦੇ ਆ ਵੀ 3 ਦਿਨ ਉਸ ਘਰ ਦਾ ਖਾਣਾ ਪੀਣਾ ਠੀਕ ਨਹੀਂ ਹੈਗਾ। ਜੇ ਉਹਨਾਂ ਦੇ ਕੰਮ ਦਾ ਮੌਕਾ ਆ ਉੱਥੇ, ਉਹਨਾਂ ਦੇ ਕੰਮ ਦਾ ਮੌਕਾ ਉਸ ਘਰ ਦਾ ਜਿਹੜਾ ਨਾ ਚੁੱਲ੍ਹੇ ਜੱਗ ਬਾਲਦੇ ਨਾ ਉਹ ਖਾਂਦੇ ਪੀਂਦੇ। 4 ਮਣ ਜੀ ਸਾਡਾ ਤਈਏ ਤੇ ਲੱਗ ਗਿਆ ਗੋਸ਼ਤ। ਜੇ ਉਹ 4 ਮਣ ਥੋੜਾ ਕਰਕੇ ਫੁੱਫੀ ਨੂੰ ਖਿਲਾ ਦਿੰਦੇ ਤੇ ਸ਼ੱਕ ਨਹੀਂ ਸਾਲ ਹੋਰ ਕੱਢ ਜਾਂਦੇ। ਐਸੇ ਫਸੇ ਆ ਨਾ ਅਸੀਂ ਜੀ, ਉਹੀ ਗੱਲ ਅਸੀਂ ਹੁਣ ਨਿਕਲ ਨਹੀਂ ਸਕਦੇ। ਹਰ ਬੰਦਾ ਨਾ ਉਹ ਕਹਿੰਦੇ ਨੇ ਵੀ ਉਹ ਮੁਹਾਵਰਾ ਵੀ ਅੱਗੇ ਪਕੜ ਪਿੱਛੇ ਛੋੜ। ਹਾਂਜੀ, ਯਾਨੀ ਅਗਲੀ ਗੱਲ ਨੂੰ ਭਜਦਾ ਪਿਛਲੀ ਛੱਡੀ ਜਾਂਦਾ ਤੇ ਜ਼ਿਆਦਾ ਹੋ ਕੇ ਵੀ ਥੋੜਾ ਹੀ ਆ ਉਹਦੇ ਕੋਲ। ਅਸਲ ਗੱਲ ਅਸੀਂ ਛੱਡੀ ਜਾਂਦੇ ਆ, ਨਕਲ ਤੇ ਇਹਦੇ ਪਿੱਛੇ ਭੱਜ ਰਹੇ ਆ। ਹਾਂਜੀ, ਫਿਰ ਕਹਿੰਦੇ ਆ ਜੀ ਇਹ ਕਿਆਮਤ ਅਖੇ ਆ ਗਈ ਆ। ਆ ਜਾਓ। ਹਾਂ, ਹੁਣ ਤਾਂ ਆਖੇ ਕਿਆਮਤ ਦਾ ਨੇੜਾ। ਜਿਹੜੀ ਗੱਲ ਹੁੰਦੀ ਆ ਜੀ ਉਹ ਪਾ ਦਿੰਦੇ ਆ ਕਿਆਮਤ ਤੇ। ਆਪਦੇ ਗਿਰੇਬਾਨ ਚ ਕੋਈ ਨਹੀਂ ਝਾਕਦਾ। ਉਹ ਗਿੱਦੜ ਨੂੰ ਕੋਈ ਬੰਦਾ ਮਾਰਨ ਲੱਗਿਆ ਕਿ ਮੈਨੂੰ ਨਾ ਮਾਰੀ, ਕਿ ਕਿਆਮਤ ਆ ਜੂਗੀ। ਅੱਛਾ। ਤੇ ਉਹਨੇ ਕਿਹਾ ਚੱਲ ਅੱਜ ਕਿਆਮਤ ਤਾਂ ਦੇਖੀ। ਉਹਨੇ ਠੋਕਤਾ ਫੈਰ ਉਹਨੂੰ। ਉਹ ਗਿੱਦੜ ਆਖਰੀ ਸਾਹਾਂ ਤੇ ਉਹਨੂੰ ਕਹਿੰਦਾ ਉਹ ਆਈ ਤਾਂ ਹੈ ਨਹੀਂ ਕਿਆਮਤ। ਉਹ ਕਹਿੰਦਾ ਮੇਰੇ ਭਾ ਦੀ ਤਾਂ ਆਈ ਗਈ। ਹਾਂ, ਮੇਰੇ ਭਾ ਦੀ ਤਾਂ ਆਈ ਗਈ।